ਬਿਸਮਿल्लाहिर्रहमानिर्रहीम अस्सलाम वालेकुम। मैं ਤੁਹਾਡਾ ਵੀਰ ਅਫਜ਼ਲ ਭੱਟੀ ਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਗੱਲ ਵੇਲੇ ਦੀ। ਤੇ ਪਿਆਰੇ ਵੇਖਣ ਵਾਲਿਓ, ਅੱਜ ਮੇਰੇ ਨਾਲ ਮੌਜੂਦ ਨੇ ਪੰਜਾਬੀ ਜ਼ਬਾਨ ਨੂੰ ਅੱਗੇ ਲੈ ਕੇ ਚੱਲਣ ਵਾਲੇ, ਪੰਜਾਬੀ ਜ਼ਬਾਨ ਦੇ ਨਾਲ ਮੁਹੱਬਤ ਕਰਨ ਵਾਲੇ। ਔਰ ਅਗਰ ਅਸੀਂ ਪੰਜਾਬੀ ਦੀ ਗੱਲ ਕਰੀਏ, ਸੂਫੀਜ਼ਮ ਦੀ ਗੱਲ ਕਰੀਏ ਤੇ ਕਵਾਲੀ ਜਿਹਨੂੰ ਅਸੀਂ ਸਮਾਹ ਕਹਿੰਦੇ, ਅਗਰ ਉਹਦਾ ਜ਼ਿਕਰ ਨਾ ਹੋਏ ਤੇ ਮੇਰਾ ਖਿਆਲ ਹੈ ਪੰਜਾਬੀ ਜ਼ਬਾਨ ਜਿਹੜੀ ਹੈ ਨਾ ਉਹ ਮੁਕੰਮਲ ਨਹੀਂ ਹੁੰਦੀ। ਕਿਉਂਕਿ ਜਿਹੜੀ ਪੰਜਾਬੀ ਜ਼ਬਾਨ ਹੈ ਨਾ ਉਹਦਾ ਬੇਸਿਕਲੀ ਇੱਕ ਪੈਗਾਮ ਆ ਮੁਹੱਬਤ ਦਾ, ਅਮਨ ਦਾ ਔਰ ਸੂਫੀਜ਼ਮ ਦਾ। ਅਤੇ ਮੇਰੇ ਨਾਲ ਮੌਜੂਦ ਨੇ ਅੱਜ ਲਹਿੰਦੇ ਪੰਜਾਬ ਤੋਂ ਨਾਰਵਲ ਦੀ ਧਰਤੀ ਦੇ ਨਾਲ ਉਹਨਾਂ ਦਾ ਤਾਲੁਕ ਆ, ਜਨਾਬ ਸ਼ਰਾਫਤ ਅਲੀ ਖਾਨ ਕਵਾਲ ਸਾਹਿਬ ਅਲ ਮਰੂਫ ਸ਼ਾਹ ਮੀਰ। अस्सलाम वालेकुम जी। ਅਤੇ ਪਿਆਰੇ ਵੇਖਣ ਵਾਲਿਓ, ਅੱਜ ਦਾ ਇਹ ਪ੍ਰੋਗਰਾਮ ਸ਼ਾਹ ਮੀਰ ਸਾਹਿਬ ਦੇ ਨਾਲ ਅਤੇ ਉਹਨਾਂ ਦੇ ਨਾਲ ਗੱਪਸ਼ਪ ਲਾਉਂਦੇ ਆ, ਪੁੱਛਦੇ ਹਾਂ ਉਹਨਾਂ ਨੂੰ ਕਿ ਉਹਨਾਂ ਨੇ ਇਹ ਜਿਹੜਾ ਫੰਨੇ ਕਵਾਲੀ ਦਾ ਸਫ਼ਰ ਆ ਉਹ ਕਦੋਂ ਸ਼ੁਰੂ ਕੀਤਾ ਅਤੇ ਇਸ ਸਫ਼ਰ ਦੇ ਵਿੱਚ ਕਿਹੜੀਆਂ ਕਿਹੜੀਆਂ ਮੁਸ਼ਕਿਲਾਤ ਆਈਆਂ ਅਤੇ ਅੱਜ ਉਹ ਕਿਸ ਮੁਕਾਮ ਦੇ ਉੱਤੇ ਨੇ। ਸਾਡੇ ਨਾਜ਼ਰੀਨ ਨੂੰ ਜ਼ਰਾ ਵੇਖਣ ਵਾਲਿਆਂ ਨੂੰ ਦੱਸੋ ਜੀ। ਜੀ ਕਿ ਮਹਿਫਿਲ ਸਮਾਂ ਹੈ ਔਰ ਸੂਫੀ ਲੋਕ ਇਹਨੂੰ ਸੁਣਦੇ ਨੇ ਔਰ ਸੂਫੀਆਂ ਦੀ ਹੀ ਇਹ ਖੁਰਾਕ ਹੈ ਜਿਹੜਾ ਕਵਾਲੀ ਹੈ। ਔਰ ਅੱਬੂ ਮੇਰੇ ਕਰਦੇ ਰਹੇ ਨੇ ਪਹਿਲਾਂ ਇਹ ਪ੍ਰੋਗਰਾਮ ਵਗੈਰਾ। ਠੀਕ ਹੈ। ਚੰਨਮੀਰ ਉਹਨਾਂ ਦਾ ਨਾਮ ਹੈ ਜੀ। ਅਤੇ ਇਸ ਇਲਾਕੇ ਦੇ ਮਸਲਨ ਅੱਛੇ ਕਵਾਲਾਂ ਵਿੱਚ ਉਹ ਪਹਿਲੇ ਦੂਸਰੇ ਨੰਬਰ ਦੇ ਕਵਾਲ ਸਨ ਜੀ। ਅਤੇ ਉਹਨਾਂ ਦੇ ਕੋਲੋਂ ਹੀ ਫਨ ਮਿਲਿਆ। ਉਹਨਾਂ ਤੋਂ ਬਾਅਦ ਮੇਰੇ ਛੋਟੇ ਚਾਚੂ ਨੇ, ਚਾਚੂ ਮੁਬਾਰਕ ਅਲੀ ਖਾਨ, ਉਹਨਾਂ ਦੇ ਨਾਲ ਮੈਂ ਕਰ ਰਿਹਾ ਪ੍ਰੋਗਰਾਮ ਵਗੈਰਾ ਔਰ ਉਹਨਾਂ ਦੀ ਹੀ ਤਾਲੀਮ ਦੀ ਵਜ੍ਹਾ ਨਾਲ ਮੈਂ ਆਪਣਾ ਪ੍ਰੋਗਰਾਮ ਵਗੈਰਾ ਕਰ ਰਿਹਾ ਵਾਂ। ਔਰ ਉਹਨੂੰ ਇਹ ਮਸਲਾ ਬਣਿਆ ਕਿ ਹੁਣ ਸਾਨੂੰ ਕਿ ਵਿਆਹ ਸ਼ਾਦੀ ਦੇ ਵਿੱਚ ਜਿਹੜੇ ਪ੍ਰੋਗਰਾਮ ਹੁੰਦੇ ਨੇ, ਮਤਲਬ ਤੇਲ ਮਹਿੰਦੀ ਦੇ, ਉਹਨਾਂ ਦੇ ਵਿੱਚ ਵੀ ਸਾਨੂੰ ਭਰਪੂਰ ਤਰੀਕੇ ਨਾਲ ਸੁਣ ਰਹੇ ਨੇ ਲੋਕੀ ਔਰ ਬਹੁਤ ਇੱਜ਼ਤ ਮਿਲ ਰਹੀ ਹੈ। ਔਰ ਇਨਸ਼ਾਅੱਲਾ ਅੱਲਾ ਦੇ ਫਜ਼ਲ ਕਰਮ ਨਾਲ ਇਸ ਇਲਾਕੇ ਦਾ ਨਾਂ ਪਹਿਲਾਂ ਹੀ ਬਹੁਤ ਜ਼ਿਆਦਾ ਹੈ। ਨਾਰਵਲ ਜ਼ਿਲ੍ਹਾ ਕਮਾਲ ਜ਼ਿਲ੍ਹਾ ਹੈ, ਅੱਛੇ ਲੋਕ ਨੇ ਔਰ ਇਹਨਾਂ ਦੀ ਮੁਹੱਬਤ ਦੇ ਨਾਲ ਹੀ ਚੱਲ ਰਹੇ ਜਨਾਬ। ਅਤੇ ਇਹ ਤੁਸੀਂ ਕਿੰਨੇ ਅਰਸੇ ਤੋਂ ਕਰ ਰਹੇ ਹੋ ਜੀ? ਮੈਂ ਤਕਰੀਬਨ ਫੰਨੇ ਕਵਾਲੀ ਨਾਲ ਕਦੋਂ ਤੋਂ ਵਸਤਾ ਹੋ? 15-16 ਸਾਲ ਤੋਂ ਮੈਂ ਕਰ ਰਿਹਾ। 15-16 ਸਾਲ ਤੋਂ? 15-16 ਸਾਲ ਤੋਂ। ਅਤੇ ਬਕਾਇਦਾ ਇਹਦੀ ਜਿਹੜੀ ਤਰਬੀਅਤ ਆ, ਤਾਲੀਮ ਆ, ਉਹ ਤੁਸੀਂ ਕਿਹਨਾਂ ਦੇ ਕੋਲੋਂ ਲਈ ਆ? ਆਪਣੇ ਵਾਲਦ ਸਾਹਿਬ ਜੀ ਚੰਨਮੀਰ ਕੋਲੋਂ ਮੈਂ। ਅੱਛਾ, ਆਪਣੇ ਵਾਲਦ ਸਾਹਿਬ ਦੇ ਕੋਲੋਂ ਤਾਲੀਮ ਲਈ। ਅੱਛਾ। ਅਤੇ ਉਹਨਾਂ ਨੂੰ ਹੀ ਸੁਣ ਕੇ, ਉਹਨਾਂ ਨੂੰ ਹੀ ਸਭ ਕੁਝ, ਉਹਨਾਂ ਨੂੰ ਵੇਖ ਵੇਖ ਕੇ ਤੇ ਅੱਲਾਹ ਤਾਲਾ ਦੀ ਜ਼ਾਤ ਨੇ ਸਾਡੇ 'ਤੇ ਵੀ ਕਰਮ ਕੀਤਾ ਹੈ। ਠੀਕ ਹੈ। ਅਤੇ ਜ਼ਿਆਦਾ ਦਾ ਜਿਹੜਾ ਕਲਾਮ ਆ ਉਹ ਤੁਸੀਂ ਪੰਜਾਬੀ ਦਾ ਪੜ੍ਹਦੇ ਹੋ ਜਾਂ ਉਰਦੂ ਦਾ? ਪੰਜਾਬੀ ਦਾ ਵੀ, ਉਰਦੂ ਦਾ ਵੀ। ਨਾਤੀਆ ਕਲਾਮ ਜਿਹੜਾ ਵੀ ਪੰਜਾਬੀ 'ਚ ਹੋਵੇ, ਉਰਦੂ 'ਚ ਹੋਵੇ, ਉਹਦੀ ਫਿਰ ਰਿਹਾਸਲ ਵਗੈਰਾ ਕਰਕੇ ਤੁਹਾਨੂੰ ਫਿਰ ਪਲੇ ਕਰੀਦਾ। ਅੱਛਾ। ਅਤੇ ਇਸ ਟਾਈਮ ਤੁਸੀਂ ਜਿਹੜਾ ਵਾ ਉਹ ਮੁਲਕ ਦੇ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਹੁਣ ਤੱਕ ਜਿਹੜਾ ਉਹ ਜਾ ਚੁੱਕੇ ਹੋ? ਮੈਂ ਜੀ ਸ਼ਕਰਗੜ੍ਹ, ਨਾਰਵਲ, ਸਿਆਲਕੋਟ, ਗੁਜਰਾਂਵਾਲਾ, ਡਸਕਾ, ਮਤਲਬ ਇਹਦੇ ਇਰਦ ਗਿਰਦ ਜਿੰਨੇ ਵੀ ਪਿੰਡ ਨੇ ਸਾਰਿਆਂ ਦੇ ਵਿੱਚ ਜਾ ਕੇ ਪਲੇ ਕਰੀਦਾ। ਅੱਛਾ ਜੀ। ਅੱਛਾ, ਇਹ ਜਿਹੜੀ ਫੰਨੇ ਕਵਾਲੀ ਆ ਇਹ ਬਕਾਇਦਾ ਤੁਸੀਂ ਸਮਝਦੇ ਹੋ ਕਿ ਇਹਦੇ ਵਾਸਤੇ ਉਸਤਾਦੀ ਸ਼ਾਗਿਰਦੀ ਜ਼ਰੂਰੀ ਆ ਜਾਂ ਕੋਈ ਵੀ ਬੰਦਾ ਇਸ ਫਨ ਨੂੰ ਜਿਹੜਾ ਉਹ ਅਪਣਾ ਸਕਦਾ? ਨਹੀਂ, ਇਹਦੇ 'ਚ ਉਸਤਾਦੀ ਸ਼ਾਗਿਰਦੀ ਬਹੁਤ ਜ਼ਰੂਰੀ ਹੈ ਔਰ ਇਹਦੇ 'ਚ ਬਜ਼ੁਰਗਾਂ ਦੀਆਂ ਦੁਆਵਾਂ ਬਹੁਤ ਜ਼ਰੂਰੀ ਨੇ। ਅੱਛਾ। ਅਗਰ ਕਿਸੇ ਬਜ਼ੁਰਗ ਦੀ ਤੁਸੀਂ ਦੁਆ ਲਈ ਹੈ ਤਾਂ ਤੁਹਾਡੇ ਕੰਮ ਆਏਗੀ ਔਰ ਅਗਰ ਤੁਸੀਂ ਦੁਆਵਾਂ ਲਈਆਂ ਨੇ ਤਾਂ ਫਿਰ ਕਵਾਲੀ ਕਰੋ ਤਾਂ ਫਿਰ ਉਹਦਾ ਮਜ਼ਾ ਹੋਰ ਹੈ। ਅੱਛਾ। ਹਾਂਜੀ। ਅੱਛਾ, ਤੁਸੀਂ ਹੁਣ ਚੁੱਕੇ ਅੱਜ ਕੱਲ੍ਹ ਜਿੱਦਾਂ ਦਾ ਦੌਰ ਆ, YouTube ਚੈਨਲ ਅਤੇ ਫੇਸਬੁੱਕ ਚੈਨਲ, ਜਿੰਨੇ ਵੀ ਸਾਡੇ ਕਲਾਕਾਰ ਹੁੰਦੇ ਨੇ, ਆਰਟਿਸਟ ਹੁੰਦੇ ਨੇ, ਉਹ ਸੋਸ਼ਲ ਮੀਡੀਆ ਦੇ ਥਰੂ ਆਪਣੀ ਆਵਾਜ਼ ਜਿਹੜੀ ਆ ਉਹ ਦੁਨੀਆ ਦੇ ਉੱਤੇ ਪਹੁੰਚਾਉਂਦੇ ਨੇ। ਇਸ ਹਵਾਲੇ ਦੇ ਨਾਲ ਤੁਸੀਂ ਵੀ ਕੋਈ ਕਰ ਰਹੇ ਹੋ ਜਾਂ? ਹਾਂਜੀ, ਮੇਰਾ ਚੈਨਲ ਹੈ ਮਿਊਜ਼ਿਕ ਐਂਡ ਫਨ ਵਿਦ ਸ਼ਾਹਜਹਾਨ। ਅੱਛਾ ਜੀ। ਹਾਂਜੀ, ਮੇਰੇ ਚੈਨਲ ਦਾ ਨਾਮ ਹੈ। ਅੱਛਾ ਜੀ। ਹਾਂਜੀ, ਉਹ ਤੁਸੀਂ ਮਿਊਜ਼ਿਕ ਐਂਡ ਫਨ ਵਿਦ ਸ਼ਾਹਜਹਾਨ। ਅੱਛਾ, ਮੇਰਾ ਚੈਨਲ। ਅਤੇ ਉਹਦੇ ਉੱਤੇ ਤੁਸੀਂ ਕੀ ਆਪਣੇ ਕਲਾਮ ਵਗੈਰਾ ਜਿਹੜੇ ਨੇ ਉਹ ਅਪਲੋਡ ਕਰਦੇ? ਪ੍ਰੋਗਰਾਮ ਕਰਨਾ ਵਾ। ਅੱਛਾ। ਮੈਂ ਉਹ ਰਾਤੋਂ ਰਾਤ ਉਹਦੇ 'ਤੇ ਚਾੜ ਦਿੰਦਾ ਪ੍ਰੋਗਰਾਮ। ਅੱਛਾ। ਮੇਰਾ ਟੋਟਲੀ ਪ੍ਰੋਗਰਾਮ ਉਹਦੇ ਤੋਂ ਤੁਹਾਨੂੰ ਮਿਲੇਗਾ। ਅਤੇ ਕੈਸਾ ਰਿਸਪਾਂਸ ਆ ਰਿਹਾ ਲੋਕਾਂ ਦਾ? ਬਹੁਤ ਅੱਛਾ ਰਿਸਪਾਂਸ ਆ ਰਿਹਾ ਮੇਰਾ, ਬਹੁਤ ਹੀ ਅੱਛਾ। ਲੋਕੀ ਸੁਣਦੇ ਨੇ, ਪਿਆਰ ਕਰਦੇ ਨੇ ਲੋਕੀ। ਮਿਹਰਬਾਨੀ ਉਹਨਾਂ ਦੀ। ਅੱਛਾ। ਅਤੇ ਫੰਨੇ ਕਵਾਲੀ ਦਾ ਅਗਰ ਅਸੀਂ ਨਾਂ ਲਈਏ ਨਾਜ਼ਰੀਨ, ਅਤੇ ਨੁਸਰਤ ਫਤਿਹ ਅਲੀ ਖਾਨ ਦਾ ਅਗਰ ਜ਼ਿਕਰ ਨਾ ਕਰੀਏ ਤਾਂ ਮੇਰਾ ਖਿਆਲ ਆ ਕਵਾਲੀ ਦਾ ਜਿਹੜਾ ਮੌਜੂ ਆ ਉਹ ਨਾਮੁਕੰਮਲ ਹੁੰਦਾ। ਨਾਮੁਕੰਮਲ ਹੈ। ਅਤੇ ਉਹਨਾਂ ਦੇ ਬਾਰੇ 'ਚ ਤੁਹਾਡੇ ਕੀ ਤਾਸਰਾਤ ਨੇ? ਉਸਤਾਦ ਨੇ ਬਹੁਤ ਬੜੇ ਜੀ, ਅਤੇ ਕਵਾਲੀ ਨੂੰ ਇਸ ਜਗ੍ਹਾ 'ਤੇ ਪਹੁੰਚਾਉਣ ਵਾਲੇ ਹੀ ਉਹ ਨੇ। ਅੱਛਾ। ਕਵਾਲੀ ਅੱਜ ਵੀ ਉਹਨਾਂ ਦੀ ਹੈ, ਕੱਲ੍ਹ ਵੀ ਉਹਨਾਂ ਦੀ ਹੈ। ਕਵਾਲੀ ਦੇ ਜੀ ਸਮਝੋ ਕਿ ਕਵਾਲੀ ਦੇ ਬਿਗ ਬੌਸ ਨੇ ਜੀ।
ਕਵਾਲੀ ਦੇ ਉਸਤਾਦ ਨੇ ਜੀ ਉਹ। ਅੱਛਾ, ਸਾਡੇ ਨਾਲ ਚੜ੍ਹਦਾ ਪੰਜਾਬ ਹਿੰਦੁਸਤਾਨ ਦੇ ਵਿੱਚ ਉਧਰ ਵੀ ਬੜੇ ਬੜੇ ਨਾਮ ਨੇ, ਉਧਰੋਂ ਵੀ ਕਿਸੇ ਕਲਾਕਾਰ ਨੂੰ ਸੁਣਦੇ ਹੋ ਤੁਸੀਂ? ਹਜ਼ਾਰ ਹੈ ਜੀ, ਮੈਂ ਉੱਥੇ ਸਾਰਿਆਂ ਨੂੰ, ਲਤਾ ਜੀ ਨੂੰ ਸੁਣੀਦਾ ਹੈ, ਅੱਛਾ ਜੀ। ਆਸ਼ਾ ਭੋਸਲੇ ਨੂੰ, ਰਫੀ ਨੂੰ ਸੁਣੀਦਾ ਹੈ। ਮਤਲਬ ਅੱਛੇ ਸਿੰਗਰ ਨੇ ਇਹ, ਜਿਹੜੇ ਵੱਡੇ ਸਿੰਗਰ ਜਿਹੜੇ ਉਹਨੂੰ ਕਿਹਾ ਜਾਂਦਾ ਕੋ ਉਹ ਨੇ ਜੀ। ਪਾਕਿਸਤਾਨ ਦਾ ਅਗਰ ਕੋਈ ਸਿੰਗਰ ਪਸੰਦ ਹੈ ਤੇ ਉਹ ਉਸਤਾਦ ਨੁਸਰਤ, ਕਵਾਲ ਔਰ ਮੈਡਮ ਨੂਰ ਜਹਾਨ, ਗੁਲਾਮ ਅਲੀ, ਮਹਿਦੀ ਹਸਨ, ਇਹ ਸਾਰਿਆਂ ਨੂੰ ਸੁਣੀਦਾ ਜੀ। ਇਹ ਸਾਰੇ ਵੱਡੇ ਫਨਕਾਰ ਨੇ। ਅੱਛਾ ਜੀ। ਇਹਨਾਂ ਦਾ ਜ਼ਿਕਰ ਨਾ ਹੋਏ ਤਾਂ ਕੋਈ ਸਮਝੋ ਕੋਈ ਜ਼ਿਕਰ ਹੀ ਨਹੀਂ, ਮਤਲਬ ਫਨਕਾਰੀ ਦਾ ਫਿਰ ਕੋਈ ਜ਼ਿਕਰ ਨਹੀਂ ਹੈਗਾ, ਕੋਈ ਫਨਕਾਰ ਨਹੀਂ ਹੈਗਾ। ਅੱਛਾ ਅੱਛਾ, ਇਹ ਸਫ਼ਰ ਜਿਹੜਾ ਤੁਸੀਂ 15 ਸਾਲ ਦਾ ਕੀਤਾ ਜੀ ਤੇ ਕਿੰਨੀਆਂ ਕਿਹਦੇ 'ਚ ਮੁਸ਼ਕਲਾਤ ਆਈਆਂ? ਹਰ ਹੈ ਜੀ ਕਿ ਚਾਚੂ ਸਨ ਮੇਰੇ 3-4, ਮਤਲਬ 4-5 ਚਾਚੂ ਸਨ, ਉਹ ਅਬੂ ਦੇ ਨਾਲ ਅਟੈਚ ਸਨ। ਆਸਤਾ ਆਸਤਾ ਉਹ ਫਿਰ ਸਾਰੇ ਹੀ ਵਾਲਦ ਸਾਹਿਬ ਦਾ ਪਰਦਾ ਕਰ ਗਏ, ਚਾਚੂ ਵੀ ਕਰ ਗਏ, ਜਿਹੜੇ ਨਾਲ ਤਬਲਾ ਮਾਸਟਰ ਚਾਚੂ ਸਨ ਉਹ ਵੀ ਕਰ ਗਏ, ਤਾਂ ਮੁਸ਼ਕਲਾਂ ਹੀ ਸਨ। ਫਿਰ ਛੋਟੇ ਚਾਚੂ ਨੇ ਸਹਾਰਾ ਦਿੱਤਾ ਜੀ, ਨਾਲ ਲੈ ਕੇ ਚਲੇ। ਉਹ ਚਲਦੇ 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 ਅੱਲਾਹ ਤਾਲਾ ਦੀ ਜ਼ਾਤ ਨੇ ਕਾਫੀ ਮਦਦ ਕੀਤੀ, ਉਹ ਬੜਾ ਕਰਮ ਕੀਤਾ ਅੱਲਾ ਨੇ। ਉਹ ਹੁਣ ਇਹ ਹੈ ਕਿ ਮੁਸ਼ਕਲਾਂ, ਕੋਈ ਐਸਾ ਕੰਮ ਹੈ ਹੀ ਨਹੀਂ ਜਿਹਦੇ 'ਚ ਮੁਸ਼ਕਲ ਨਹੀਂ ਹੋਏ। ਇਹ ਹੁਣ ਕਰ ਰਹੇ ਹਾਂ ਤਾਂ ਮੁਸ਼ਕਲ ਹੀ ਹੈ ਇਹਦੇ 'ਚ, ਇਹ ਵੀ ਮੁਸ਼ਕਲ ਹੀ ਹੈ ਜਿਹੜਾ ਹੁਣ ਕਰ ਰਹੇ ਹਾਂ। ਕਿ ਕਿਸੇ ਦੇ ਦਿਲ ਦਾ ਕੀ ਪਤਾ ਕੋਈ ਕੀ ਸੁਣਨਾ ਚਾਹ ਰਿਹਾ, ਤੇ ਅਸੀਂ ਕੀ ਉਹਨੂੰ ਆਪਣੇ ਦਿਲ ਦੀ ਗੱਲ ਸੁਣਾ ਰਹੇ ਹਾਂ, ਉਹ ਕਿਸੇ ਹੋਰ ਨੂੰ ਸੁਣਨਾ ਚਾਹ ਰਿਹਾ। ਮਸੀਕੀ ਇੱਕ ਹੈ ਹੀ ਮੁਸ਼ਕਲ ਹੈ, ਇਹ ਆਸਾਨ ਨਹੀਂ ਕੰਮ ਹੈਗਾ। ਤੇ ਰਿਆਜ਼ ਕਿੰਨਾ ਕਰਦੇ ਹੋ ਹੁਣ? ਮੈਂ ਰਿਆਜ਼ ਤਕਰੀਬਨ 4-5 ਘੰਟੇ ਰਿਆਜ਼ ਰੋਜ਼ ਦੀ ਕਰੀ, ਰੋਜ਼ ਦੇ? ਰੋਜ਼ ਦੀ ਬਿਲਾ ਨਾਗਾ 5 ਘੰਟੇ ਰਿਆਜ਼ ਕਰੀ। ਅੱਛਾ ਜੀ। ਹਾਂਜੀ। ਕੋਈ ਕਲਾਮ ਸੁਣਾਓਗੇ ਸਾਡੇ ਵੇਖਣ ਵਾਲਿਆਂ ਨੂੰ? ਕੋਈ ਮੈਂ ਨਾਤੀਆ ਕਲਾਮ, ਨਾਤੀਆ ਕਲਾਮ? ਹਾਂਜੀ। ਨਾਤੀਆ ਕਲਾਮ ਸੁਣਾ ਦਿੰਦਾ। तू अमीरे हरम मैं फ़कीरे अजम, तेरे गुम और ये लब मैं तलब ही तलब, तू अता ही अता, तू कुजा मन कुजा, तू कुजा मन कुजा, तू कुजा मन कुजा, तू कुजा मन कुजा। ਪੰਜਾਬੀ ਦੇ ਕੋਈ ਸ਼ੇਰ, ਕੋਈ ਬੁੱਲੇ ਸ਼ਾਹ ਦੇ? ਬਿਲਕੁਲ ਜੀ, ਕਿਉਂ ਨਹੀਂ, ਜ਼ਰੂਰ। ਬਾਬੇ ਬੁੱਲੇ ਸ਼ਾਹ ਦਾ ਸ਼ੇਰ ਜਨਾਬ। ਦਿਲ ਨੂੰ ਨਮਾਜ਼ ਪੜ੍ਹਾਈ ਨਾਈਓ ਅਤੇ ਕੀ ਹੋਇਆ ਜੇ ਤੂੰ ਨੀਤੀ। ਦਿਲ ਨੂੰ ਨਮਾਜ਼ ਪੜ੍ਹਾਈ ਨਾਈਓ ਅਤੇ ਕੀ ਹੋਇਆ ਜੇ ਤੂੰ ਨੀਤੀ, ਲੋਕਾਂ ਦੇ ਵਿਖਾਲਣ ਕਾਰਨ ਵੇ ਤੂੰ ਭੱਜ ਭੱਜ ਬੜੇ ਮਸੀਤੀ। ਅਰਕਾਂ ਗਿੱਟੇ ਤੇ ਤੂੰ ਮਲ ਮਲ ਧੋਵੇਂ, ਤੇ ਤੇਰੇ ਮਨੋਂ ਨਾ ਗਈ ਪਲੀਤੀ। ਬਾਜ ਮੁਰਸ਼ਦ ਦੇ ਬਾਬਾ ਬੁੱਲੇ ਸ਼ਾਹ ਜੀ, ਜਈ ਨੀਤੀ ਤਈ ਨਾ ਨੀਤੀ। ਵਾਹ ਜੀ, ਬਾਬਾ ਬੁੱਲੇ ਸ਼ਾਹ ਦਾ। ਵਾਹ ਜੀ। ਤੇ ਪਿਆਰੇ ਵੇਖਣ ਵਾਲਿਓ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ, ਜਿਸ ਤਰ੍ਹਾਂ ਅਸੀਂ ਅਕਸਰ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹਨੂੰ ਅਸੀਂ ਫਨ, ਟੈਲੈਂਟ ਕਿਸੇ ਵੀ ਹਿੱਸੇ 'ਚ ਆ, ਕਿਸੇ ਵੀ ਜਗ੍ਹਾ 'ਤੇ ਆ, ਅਤੇ ਉਹਨੂੰ ਅਸੀਂ ਸਾਹਮਣੇ ਲੈ ਕੇ ਆਈਏ। ਅਤੇ ਅੱਜ ਦੀ ਸਾਡੀ ਇਹ ਛੋਟੀ ਜਿਹੀ ਕਾਵਿਸ਼ ਅਸੀਂ ਸ਼ਾਹ ਆਲਮ ਸਾਹਿਬ ਨੂੰ ਜਿਹੜਾ ਉਹ ਆਪਣੇ ਕੈਮਰੇ ਦੀ ਅੱਖ ਦੇ ਨਾਲ ਤੁਹਾਡੇ ਤੱਕ ਪਹੁੰਚਾਇਆ। ਅਤੇ ਦੁਨੀਆ ਦੇ ਜਿਸ ਕੋਨੇ 'ਤੇ ਵੀ ਰਹੋ, ਹੱਸਦੇ ਰਹੋ, ਵੱਸਦੇ ਰਹੋ। ਆਪਣਾ ਬਹੁਤ ਸਾਰਾ ਖਿਆਲ ਰੱਖੋ। ਮੈਨੂੰ ਅਤੇ ਸਾਡੇ ਮੁਅੱਜ਼ਜ਼ ਮਹਿਮਾਨ ਨੂੰ ਇਜਾਜ਼ਤ ਦੇਵੋ। ਰੱਬ ਰੱਖਾ।